हमने रिव्यू मीटिंग ਲਈ ਸੀ ਜਿਹੜੇ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਜ਼ਿਲ੍ਹਾ ਪੁਲਿਸ ਵੱਲੋਂ ਕੱਲ ਦਾ ਐਨਕਾਊਂਟਰ ਹੋਇਆ ਸੀ ਉਹਦੇ ਬਾਰੇ ਵਿਸਤਾਰਪੂਰਵਕ ਸੀਐਮ ਸਾਹਿਬ ਦੀ ਬਰੀਫਿੰਗ ਕੀਤੀ ਗਈ ਤੇ ਸੀਐਮ ਸਾਹਿਬ ਦੇ ਆਦੇਸ਼ਾਂ ਮੁਤਾਬਕ ਗੈਂਗਸਟਰਸ ਤੇ ਡਰੱਗਸ ਨੂੰ ਪੰਜਾਬ ਤੋਂ ਪੂਰੀ ਤਰ੍ਹਾਂ ਖਤਮ ਕਰਨ ਲਈ ਜਿਹੜੇ ਉਪਰਾਲੇ ਕੀਤੇ ਜਾ ਰਹੇ ਹੈਗੇ ਉਹਨਾਂ ਨੂੰ ਰਿਵਿਊ ਕੀਤਾ ਗਿਆ ਤੇ ਡਿਟੇਲ ਵਿੱਚ ਏਡੀਜੀ ਏਜੀਟੀਐਫ ਪ੍ਰਮੋਦ ਬਾਨ ਜੀ ਹੈਗੇ ਗੁਰਮੀਤ ਚੌਹਾਨ ਜੀ ਹੈਗੇ ਤੇ ਅਸੀਂ ਡਿਟੇਲਡ ਦੇ ਵਿੱਚ ਆਪਰੇਸ਼ਨ ਦੀ ਬਰੀਫਿੰਗ ਕੀਤੀ ਸੀਐਮ ਸਾਹਿਬ ਨੂੰ ਕਿਵੇਂ ਆਪਰੇਸ਼ਨ ਕੀਤਾ ਗਿਆ ਤੇ ਕਿਸ ਅਫਸਰ ਦਾ ਕਿਵੇਂ ਰੋਲ ਰਿਹਾ ਤੇ ਰਿਵਿਊ ਤੋਂ ਬਾਅਦ ਇਹ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਗੈਂਗਸਟਰਸ ਦੇ ਖਿਲਾਫ ਇਹ ਜੰਗ ਜਿਹੜੀ ਹੈਗੀ ਜਾਰੀ ਰਹੂਗੀ ਤੇ ਜਦੋਂ ਤੱਕ ਪੰਜਾਬ ਦੇ ਵਿੱਚ ਬਿਲਕੁਲ ਲਾਅ ਐਂਡ ਆਰਡਰ ਟੋਟਲੀ ਅਸੀਂ ਜੜ੍ਹਾਂ ਤੋਂ ਇਸ ਨੂੰ ਸਾਫ਼ ਕਰ ਦਾਂਗੇ ਗੈਂਗਸਟਰਸ ਨੂੰ ਤੇ ਡਰੱਗਸ ਨੂੰ। ਸਰ ਕਿਹੜੇ ਵੈਪਨ ਬਰਾਮਦ ਹੋਏ ਔਰ ਕੀ ਇਹ ਵੈਪਨ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਵੀ ਇਸਤੇਮਾਲ ਹੋਈ ਸੀ? ਦੇਖੋ ਜੀ ਇਨਵੈਸਟੀਗੇਸ਼ਨ ਬਾਰੇ ਮੈਂ ਬਹੁਤ ਜ਼ਿਆਦਾ ਨਹੀਂ ਦੱਸ ਸਕਦਾ। AK-47 ਰਾਈਫਲ ਬਰਾਮਦ ਹੋਈ ਹੈ, ਪਿਸਟਲ ਬਰਾਮਦ ਹੋਈ ਹੈ, ਕਾਫੀ ਹੈਵੀ ਮਾਤਰਾ ਦੇ ਵਿੱਚ ਐਮੂਨੀਸ਼ਨ ਆਰਮਸ ਬਰਾਮਦ ਹੋਇਆ ਹੈ। ਸੋ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਸਾਇੰਟੀਫਿਕ ਤਰੀਕੇ ਨਾਲ ਅਸੀਂ ਉਸ ਨੂੰ ਕਨੈਕਟ ਕਰਾਂਗੇ ਜਿਹੜਾ ਪਿਛਲਾ ਕ੍ਰਾਈਮ ਹੋਇਆ ਸੀ। ਜਨਰਲ ਸਾਹਿਬ ਪਾਕਿਸਤਾਨ ਜਾਣ ਦੀ ਫਿਰਾਕ ਦੇ ਵਿੱਚ ਸੀਗੇ ਕਿਉਂਕਿ ਪਾਕਿਸਤਾਨ ਤੋਂ ਬੇਹੱਦ ਨੇੜੇ ਇਹ ਸੀਗੇ ਔਰ ਕੀ ਰਿੰਦਾ ਇਹਨਾਂ ਦੀ ਮਦਦ ਕਰ ਰਿਹਾ ਸੀ ਪਾਕਿਸਤਾਨ? ਹਾਲੇ ਇਹ ਚੀਜ਼ ਇਨਵੈਸਟੀਗੇਸ਼ਨ ਵਿੱਚ ਵੇਖੀ ਜਾਊਗੀ ਜੀ। ਅਸੀਂ ਸਾਰੇ ਕਨੈਕਸ਼ਨ ਸਾਰੀ ਕਨੈਕਟੀਵਿਟੀ ਐਕਸਪਲੋਰ ਕਰਾਂਗੇ। ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਸੀ ਪੁਲਿਸ ਨੂੰ ਨਾਲ ਸਿੱਧੂ ਮੂਸੇਵਾਲਾ ਤੇ ਹਮਲਾ ਸੀ ਕੀ ਉਹੀ AK-47 ਹੈ ਜਿਹੜੀ ਬਰਾਮਦ ਹੋਈ ਹੈ? ਇਹਦੀ ਪੋਸੀਬਿਲਿਟੀ ਹੈਗੀ ਕਾਫੀ ਹਾਈ ਡਿਗਰੀ ਦੀ ਪੋਸੀਬਿਲਿਟੀ ਹੈ ਪਰ ਅਸੀਂ ਇਹਨੂੰ ਫੋਰੈਂਸਿਕ ਐਗਜ਼ਾਮਿਨ ਕਰਾਉਣ ਤੋਂ ਬਾਅਦ ਹੀ ਅਸੀਂ ਕੋਈ ਪੁਖਤਾ ਗੱਲ ਕਹਿ ਸਕਦੇ ਹਾਂ। देयर इज अ वेरी हाई डिग्री ऑफ पॉसिबिलिटी कि आही AK-47 यूज हुई सी बट बाकी साइंटिफिक जांच तो बाद पता लगेगा। दीपक मुंडे ਨੂੰ ਲੱਭਣ ਵਾਸਤੇ ਕੀ ਕਰ ਰਹੀ ਸੀ? ਅਸੀਂ ਲੱਗੇ ਜੀ ਤੁਹਾਨੂੰ ਰਿਜ਼ਲਟ ਦਾਂਗੇ। ਦੀਪਕ ਮੁੰਡੀ ਇਜ਼ ਦਾ ਓਨਲੀ ਸ਼ੂਟਰ ਵਿਚ ਇਜ਼ ਲੈਫਟ ਤੇ ਅਸੀਂ ਪੰਜਾਬ ਪੁਲਿਸ ਦੀ ਸਾਰੀ ਟੀਮਾਂ ਉਹਦੇ ਮਗਰ ਲੱਗੀਆਂ ਹੈ ਤੇ ਅਸੀਂ ਛੇਤੀ ਰਿਜ਼ਲਟ ਦਾਂਗੇ ਜੀ। ਦੀਪਕ ਮੁੰਡੀ ਸਰ ਪੰਜਾਬ ਦੇ ਕਿਸੇ ਏਰੀਆ ਦੀਆਂ ਬਾਹਰ ਨਹੀਂ ਮੈਂ ਇਸ ਤੇ ਕੋਈ ਕਮੈਂਟ ਨਹੀਂ ਕਰਾਂਗਾ ਜੀ ਇਨਵੈਸਟੀਗੇਸ਼ਨ ਤੇ। ਸਰ ਕਿਉਂਕਿ ਗੈਂਗਸਟਰ ਦੇ ਮੁੱਦੇ ਤੇ ਇਹੋ ਜਿਹਾ ਐਕਸ਼ਨ ਜਿਹੜਾ ਹੈ ਕਿਉਂਕਿ ਹੀਰੋਇਨ ਫੜੀ ਜਾ ਰਹੀ ਹੈ ਔਰ ਤੁਸੀਂ ਦੱਸ ਰਹੇ ਹੋ ਹਰ ਪਰ ਇੱਕ ਵੱਡਾ ਐਕਸ਼ਨ ਇਸੇ ਤਰੀਕੇ ਦਾ ਗਰਾਊਂਡ ਤੇ ਕਦੋਂ ਦੇਖਣ ਨੂੰ ਮਿਲੇਗਾ? ਦੇਖੋ ਜੀ ਇਹ ਤੇ ਲਾਈਵ ਐਨਕਾਊਂਟਰ ਸੀ ਸਾਡੇ ਉੱਪਰ ਫਾਇਰ ਹੋਇਆ ਹੈ ਜੀ AK-47 ਦੇ ਬਸਟ ਛੱਡੇ ਗਏ ਹਨ ਸੋ ਇਨ ਸੈਲਫ ਡਿਫੈਂਸ ਪੁਲਿਸ ਨੇ ਫਾਇਰ ਬੈਕ ਕੀਤਾ ਹੈ ਜੀ। ਸੋ ਇਹ ਹਰ ਸਿਚੁਏਸ਼ਨ ਹਰ ਹਾਲਾਤ ਡਿਫਰੈਂਟ ਹੁੰਦਾ ਹੈ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ ਉਸ ਦੇ ਮੁਤਾਬਿਕ ਕਾਰਵਾਈ ਹੁੰਦੀ ਹੈ ਜੀ। ਗੈਂਗਸਟਰਸ ਦੀ ਡੈਫੀਨਿਟਲੀ ਕੈਟਾਗਰੀ ਹੈਗੀ ਜਿਵੇਂ ਪਹਿਲੇ ਟੈਰਰਿਸਟ ਦੀ ਹੁੰਦੀ ਸੀ ਹਾਰਡਕੋਰ ਨੌਨ ਹਾਰਡਕੋਰ। ਅਸੀਂ ਬਹੁਤ ਜ਼ਿਆਦਾ ਇਸ ਨੂੰ ਪਬਲਿਸਾਈਜ਼ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਕੋਈ ਹੀਰੋਇਜ਼ਮ ਨਹੀਂ ਹੈ। ਅਸੀਂ ਸਮਝਦੇ ਹਾਂ ਕਿ ਜਿਹੜਾ ਗੈਂਗਸਟਰ ਕ੍ਰਾਈਮ ਹੋਇਆ ਹੈ ਉਸ ਨੂੰ ਐਜ਼ ਅ ਕ੍ਰਿਮੀਨਲ ਟ੍ਰੀਟ ਕੀਤਾ ਜਾਵੇ ਤਾਂ ਵੀ ਡੋਂਟ ਵਾਂਟ ਟੂ ਗਲੈਮਰਾਈਜ਼ them। ਸਰ ਗੋਲਡੀ ਬਰਾੜ ਬਾਰੇ ਕੋਈ MEA ਨੂੰ ਜਾਂ ਮਿਨਿਸਟਰੀ ਆਫ ਹੋਮ ਨੂੰ ਕੋਈ ਪੰਜਾਬ ਪੁਲਿਸ ਵੱਲੋਂ ਕੋਈ ਫਰਦਰ ਕੀ ਹੋ ਰਿਹਾ ਜੀ? ਗੋਲਡੀ ਬਰਾੜ ਦਾ ਰੈੱਡ ਕਾਰਨਰ ਨੋਟਿਸ ਇੰਟਰਪੋਲ ਤੋਂ ਇਸ਼ੂ ਹੋ ਗਿਆ ਹੈ ਜੀ। ਉਹਦੇ ਐਕਸਟ੍ਰਾਡੀਸ਼ਨ ਲਈ ਅਸੀਂ ਐਫਰਟਸ ਕਰ ਰਹੇ ਹੈਗੇ। ਸਰ ਲਾਰੈਂਸ ਤੋਂ ਕੀ ਕੁਝ ਲਾਰੈਂਸ ਨੇ ਕਬੂਲਿਆ ਕਿ ਕੁਝ ਇਹ ਦੁਸ਼ਮਣੀ ਸੀਗੀ ਜਾਂ ਪੈਸੇ ਮੰਗੇ ਗਏ ਸੀ? ਕਿਹਾ ਜਾਂਦਾ ਹੈ ਕਿ 2 ਕਰੋੜ ਰੁਪਏ ਦੇਣ ਨੂੰ ਤਿਆਰ ਸੀ ਜਾਂ ਸਿਰਫ ਦੁਸ਼ਮਣੀ ਦੀ ਵਜ੍ਹਾ ਸੀ? ਇਨਵੈਸਟੀਗੇਸ਼ਨ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਾਂਗਾ ਕਿਉਂਕਿ ਇਨਵੈਸਟੀਗੇਸ਼ਨ ਆਨਗੋਇੰਗ ਹੈ ਉਹ ਐਸ ਪਰ ਲਾਅ ਕੀਤਾ ਜਾ ਰਿਹਾ ਜੀ। ਡੀਜੀਪੀ ਸਾਹਿਬ ਇਸ ਕਾਰਵਾਈ ਤੋਂ ਬਾਅਦ ਜੋ ਮੂਸੇਵਾਲੇ ਦੇ ਮਰਡਰ ਤੋਂ ਬਾਅਦ ਜੋ ਚੈਲੰਜ ਪੁਲਿਸ ਸਾਹਮਣੇ ਪੈਦਾ ਹੋਇਆ ਸੀ ਇਸ ਕਾਰਵਾਈ ਤੋਂ ਬਾਅਦ ਕਿੰਨਾ ਮੋਰਲ ਬੂਸਟ ਹੋਇਆ ਤੁਹਾਡੀ ਫੋਰਸ? ਮੈਂ ਸਮਝਦਾ ਕਾਫੀ ਮੋਰਲ ਬੂਸਟ ਹੋਇਆ। ਇੱਕ ਜੁਆਇੰਟ ਆਪਰੇਸ਼ਨ ਸੀ ਐਂਟੀ ਗੈਂਗਸਟਰ ਟਾਸਕ ਫੋਰਸ ਡਿਸਟ੍ਰਿਕਟ ਪੁਲਿਸ ਨੇ ਮੋਢੇ ਤੋਂ ਮੋਢਾ ਨਾਲ ਲਾ ਕੇ ਆਪਰੇਸ਼ਨ ਕੀਤਾ ਹੈ। ਪੂਰੀ ਪੰਜਾਬ ਪੁਲਿਸ ਮੈਂ ਹਮੇਸ਼ਾ ਤੋਂ ਬਿਲੀਵ ਕਰਦਾ ਵਰਲਡ ਦੀ ਬਿਹਤਰੀਨ ਪੁਲਿਸ ਫੋਰਸ। ਸੋ ਇਹ ਪੰਜਾਬ ਪੁਲਿਸ ਡਰੱਗਸ ਨੂੰ ਜਿਵੇਂ ਸੀਐਮ ਸਾਹਿਬ ਦੇ ਆਦੇਸ਼ ਹੈਗੇ ਗੈਂਗਸਟਰਸ ਨੂੰ ਪੂਰੀ ਤਰ੍ਹਾਂ ਖਤਮ ਕਰ ਦੂ ਤੇ ਜਿਹਨੂੰ ਤੁਸੀਂ ਪਰੋਲਾ ਮੋਡਿਊਲ ਕਹਿੰਦੇ ਹੋ ਪਰੋਲਾ ਮੋਡਿਊਲ ਦੇ ਸ਼ੂਟਰ ਸੀਗੇ ਜਿਨ੍ਹਾਂ ਨਾਲ ਕੱਲ ਪੁਲਿਸ ਦਾ ਟੱਕਰਾ ਹੋਇਆ ਤੇ ਐਨਕਾਊਂਟਰ ਹੋਇਆ। ਪੁਲਿਸ ਕੇਸ ਕਤਲ ਕਰਨ ਤੋਂ ਬਾਅਦ ਕਿਹੜੀ ਜਗ੍ਹਾ ਤੇ ਰਹੇ ਆ ਕੁਝ ਇਸ ਦੇ ਬਾਰੇ ਇਨਫੋਰਮੇਸ਼ਨ ਮਿਲੀ ਹਾਲੇ ਤੱਕ ਜੀ? ਇਸ ਦੇ ਬਾਰੇ ਸੈਪਰੇਟਲੀ ਡਿਸਕਲੋਜ਼ ਕਰ ਦਾਂਗੇ ਹਾਲੇ ਤੇ ਇਨਵੈਸਟੀਗੇਸ਼ਨ ਮੁੰਡੀ ਪੰਜਾਬ ਤੋਂ ਹੈ ਹਰਿਆਣਾ ਥੋੜੇ ਬੈਕਗ੍ਰਾਉਂਡ ਥੋੜਾ ਜਿਹਾ ਉਸ ਬਾਰੇ ਦੱਸੋਗੇ? ਹਰਿਆਣਾ ਤੋਂ ਹੋਏਗਾ ਜੀ ਹਰਿਆਣਾ ਤੋਂ ਗੈਂਗਸਟਰ। ਠੀਕ ਹੈ ਥੈਂਕ ਯੂ ਜੀ।